ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਜੁੜ ਚੁੱਕੇ ਨੇ ਮੇਰੇ ਨਾਲ ਪ੍ਰੋਗਰਾਮ 'ਚ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ, ਸੈਨੋਜ਼ੇ, ਵਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਅਤੇ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 22 ਤਰੀਕ ਆ ਅਤੇ ਤੁਹਾਡੇ ਲਈ ਅਸੀਂ ਸ਼ਾਮ ਦਾ ਸ਼ੁੱਕਰਵਾਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਲੈਣਾ ਚਾਹੁੰਦੇ ਹੋ, ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਹੈਲਥ ਇੰਸ਼ੋਰੈਂਸ ਪਲਾਨ ਦੇ ਵਿੱਚ ਚੇਂਜਸ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ, ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਰ ਡਿਜੀਟਲ ਸਟੂਡੀਓ ਦੇ ਜਸਵਿੰਦਰ ਉੱਪਲ ਹੋਣਾ ਨੂੰ 5302182360। ਅਤੇ ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਜੋ ਬਾਈਡਨ ਆ, ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਉਹਨਾਂ ਵੱਲੋਂ ਇੱਕ ਜਗ੍ਹਾ ਇਹ ਕਿਹਾ ਗਿਆ ਵੀ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ, ਜੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟ ਪਾਉਂਦੇ ਆ ਅਤੇ ਉਹ ਕਾਲੇ ਨਹੀਂ ਹੈਗੇ। ਸੋ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਕਾਲੇ ਮੂਲ ਦੇ ਲੋਕ ਆ ਉਹ ਅਪਸੈਟ ਵੀ ਆ। ਕਹਿੰਦੇ ਵੀ ਅਸੀਂ 4 ਜਨਰੇਸ਼ਨਸ ਤੋਂ ਜਿਹੜੇ ਹੈਗੇ ਆ ਇੱਥੇ ਅਸੀਂ ਸਲੇਬਰੀ ਵੀ ਦੇਖੀ ਆ, ਸਾਡੀ ਆਈਡੈਂਟੀਟੀ ਡਿਫਰੈਂਟ ਆ, ਸਾਡਾ ਕਲਚਰ ਡਿਫਰੈਂਟ ਆ, ਬਾਇਓਲੋਜੀਕਲ ਫਿਊਚਰ ਜਿਹੜੇ ਹੈਗੇ ਆ ਉਹ ਸਾਡੇ ਡਿਫਰੈਂਟ ਹੈਗੇ ਆ। ਸੋ ਇਹ ਉਸ ਨੂੰ ਨਹੀਂ ਕਹਿਣਾ ਚਾਹੀਦਾ। ਸੋ ਹੁਣ ਰਿਪਬਲਿਕਨਸ ਨੂੰ, ਈਵਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇਹ ਮੁੱਦਾ ਮਿਲ ਗਿਆ ਭਈ ਜੋ ਬਾਈਡਨ ਇਸ ਤਰ੍ਹਾਂ ਕਹਿ ਰਿਹਾ, ਅਤੇ ਜੋ ਬਾਈਡਨ ਨੇ ਬਾਅਦ 'ਚ ਲੱਗਦਾ ਮਾਫੀ ਵੀ ਮੰਗੀ ਆ। ਕਹਿੰਦੇ ਵੀ ਮੈਂ ਸੀਰੀਅਸ ਨਹੀਂ, ਮਜ਼ਾਕ ਦੇ ਵਿੱਚ ਇਹ ਜਿਹੜੀ ਗੱਲ ਕੀਤੀ ਸੀ। ਜੀ, ਇੱਦਾਂ ਦੇ ਮਜ਼ਾਕ ਦੀਆਂ ਦੂਜਿਆਂ ਦੀਆਂ ਗੱਲਾਂ ਬੜੀ ਜਲਦੀ ਜਿਹੜੀਆਂ ਉਹ ਚੱਕਦੇ ਨੇ, ਅਤੇ ਇਹ ਗੱਲਾਂ ਇਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਹੁਣ ਵਿਵਾਦ ਦੇ ਵਿੱਚ ਜਿਹੜੀਆਂ ਉਹ ਘੇਰ ਚੁੱਕੀਆਂ। ਉਹਨਾਂ ਨੇ ਇਹ ਆਖਿਆ ਵੀ ਮੈਨੂੰ ਇਹ ਚੀਜ਼ ਨਹੀਂ ਸੀ ਕਹਿਣੀ ਚਾਹੀਦੀ, ਅਤੇ ਕਹਿੰਦੇ ਵੀ ਜਿਹੜੇ ਹੁਣ ਬਹੁਤ ਸਾਰੇ ਲੋਕ ਕਹਿੰਦੇ ਵੀ ਜਿਹੜੇ 1.3 ਮਿਲੀਅਨ ਜਿਹੜੇ ਬਲੈਕ ਅਮਰੀਕਨਜ਼, ਅਫਰੀਕਨ ਅਮਰੀਕਨਜ਼ ਆ, ਉਹਨਾਂ ਨੇ ਵੋਟ ਪਾਈ ਸੀ ਪਿਛਲੇ ਵਾਰੀ ਡੋਨਲਡ ਟਰੰਪ ਹੁਣਾਂ ਨੂੰ, ਕਿ ਉਹ ਹੁਣ ਬਲੈਕ ਜਿਹੜੇ ਉਹ ਨਹੀਂ ਹੈਗੇ। ਸੋ ਇਹ ਹੁਣ ਕਾਫੀ ਜ਼ਿਆਦਾ ਇਸ ਟਾਈਮ ਸਿਆਸਤ ਜਿਹੜੀ ਇਸ ਦੇ ਉੱਤੇ ਪੂਰੀ ਤਰ੍ਹਾਂ ਭੁੱਖੀ ਹੈ। ਅਤੇ ਜੋ ਬਾਈਡਨ ਜੇ ਕਿਤੇ ਵੀ ਚੁੱਪ ਰਹਿੰਦਾ ਤਾਂ ਚੰਗਾ ਸੀਗਾ। ਹੁਣ ਜਿੱਦਾਂ ਬੋਲਦਾ ਪਿਆ ਆ ਉੱਦਾਂ ਉਹਦੇ ਲਈ ਜਿਹੜੀ ਉਹ ਪ੍ਰੋਬਲਮ ਹੈਗੀ ਆ। ਸੋ ਰਾਈਟ ਨਾਓ ਹਰਜੋਤ ਸਿੰਘ ਜੀ, ਜਿਹੜੇ ਬਹੁਤ ਸਾਰੇ ਪੋਲੀਟੀਕਲ ਜਿਹੜੇ ਹੈਗੇ ਨੇ ਵਿਸ਼ਲੇਸ਼ਣ ਇਹ ਕਰ ਰਹੇ ਆ ਵੀ ਇਹ ਬਿਲਕੁਲ ਹਿਲਰੀ ਕਲਿੰਟਨ ਵਾਲੀ ਕੈਂਪੇਨ ਰਨ ਕਰ ਰਿਹਾ ਆ। ਇਹ ਕੋਈ ਪੋਲਿਸੀ ਦਾ ਨਾਂ ਨਹੀਂ, ਕੋਈ ਇਸ ਦੀ ਕੋਈ ਬਹੁਤੀ ਜਿਹੜੀ ਉਹ ਗੱਲਬਾਤ ਨਹੀਂ ਹੈਗੀ। ਰਾਈਟ ਨਾਓ ਬਸ ਇਹ ਵੀ ਕਹਿ ਰਿਹਾ ਵੀ ਮੈਂ ਟਰੰਪ ਨਹੀਂ ਆ ਅਤੇ ਮੈਨੂੰ ਵੋਟ ਪਾ ਦਿਓ। ਅਤੇ ਦੂਸਰੇ ਪਾਸੇ ਇਹ ਵੀ ਆ ਵੀ ਗਰੰਟਡ ਲੈ ਰਿਹਾ ਵੀ ਜਿਹੜੇ ਕਾਲੇ ਮੂਲ ਦੇ ਲੋਕ ਆ ਨਾ, ਵੀ ਉਹ ਸਾਡੀਆਂ ਪੱਕੀਆਂ ਵੋਟਾਂ ਹੈਗੀਆਂ। ਸੋ ਇਹ ਵੀ ਇਸ ਤਰ੍ਹਾਂ, ਜਿਸ ਤਰ੍ਹਾਂ ਹਿਲਰੀ ਕਲਿੰਟਨ ਵੀ ਉਹ ਸੋਚ ਰਹੀ ਸੀ ਵੀ ਜਿਹੜੀ ਅਫਰੀਕਨ ਅਮਰੀਕਨ ਵੋਟਸ ਆ ਉਹ ਪੱਕੀਆਂ ਡੈਮੋਕਰੇਟ ਹੈਗੀਆਂ ਜੀ। ਨਹੀਂ, ਨੋ ਡਾਊਟ ਉਹਨਾਂ ਨੂੰ ਮੈਜੋਰਟੀ ਦੇ ਵਿੱਚ ਉਹ ਪਈਆਂ ਸੀਗੀਆਂ, ਪਰ ਇਹ ਆ ਵੀ ਜਿਹੜੀਆਂ ਸਵਿੰਗ ਸਟੇਟਸ ਆ ਉੱਥੇ ਜੇ ਇਲੈਕਟਰਲ ਕਾਲਜ ਹਾਰ ਗਏ ਤਾਂ ਹਾਰ ਗਏ। ਇਹ ਜਿਹੜਾ ਕੰਮ ਹੁੰਦਾ ਹੈ। ਸੋ ਰਾਈਟ ਨਾਓ ਡੈਮੋਕਰੇਟ ਵੀ ਹੱਥ 'ਤੇ ਹੱਥ ਧਰ ਕੇ ਬੈਠੇ ਆ। ਉਹਨਾਂ ਨੂੰ ਇਹ ਲੱਗੀ ਜਾਂਦਾ ਵੀ ਆ ਕਰੋਨਾ ਵਾਇਰਸ ਵੀ ਆ ਗਿਆ, 3 ਸਾਲ ਲਾਲਾ ਪੂਰੀ ਜਿਹੜੀ ਆ ਉਹ ਹੁੰਦੀ ਰਹੀ ਆ, ਅਤੇ ਸ਼ਾਇਦ ਅਸੀਂ ਜਿਹੜੇ ਆਸਾਨੀ ਦੇ ਨਾਲ ਬਗੈਰ ਹੱਥ ਤੋਂ ਹੱਥ ਚੱਕੇ ਜਿਹੜਾ ਕਿਤੇ ਇਹਨਾਂ ਨੇ ਜਿੱਤ ਜਾਣਾ। ਪਰ ਜਿੱਦਾਂ ਦੇ ਇਹਨਾਂ ਦੇ ਹਾਲਾਤ ਲੱਗ ਰਹੇ ਅਤੇ ਜਿੰਨਾ ਦਾ ਇਹਨਾਂ ਦਾ ਕੈਂਡੀਡੇਟ ਆ, ਇੱਕੋ ਹੀ ਉਹਨਾਂ ਦੇ ਲਈ ਲੱਗਦਾ ਖਾਲਾ ਜੀ ਦਾ ਵਾੜਾ ਨਹੀਂ ਹੋਣਾ। ਇਹਨਾਂ ਦੇ ਲਈ ਔਖਾ ਹੀ ਕੰਮ ਆਉਣ ਵਾਲਾ ਹੈਗਾ। ਅਤੇ ਆਪਾਂ ਜਾਣਦੇ ਹਾਂ ਵੀ ਰਾਸ਼ਟਰਪਤੀ ਟਰੰਪ ਤਾਂ ਇੱਦਾਂ ਦੀਆਂ ਚੀਜ਼ਾਂ ਨੂੰ ਦਬੋਚ ਲੈਂਦੇ ਆ ਉਸੇ ਵੇਲੇ, ਅਤੇ ਗੱਲ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀ ਆ ਉਹ ਚੱਕ ਹੋ ਜਾਣੀ ਆ। ਜੀ, ਅਗਲੀ ਹੋਰ ਵੱਲ ਆਈ ਹੈ ਜਿਹੜੀ ਡਾਕਟਰ ਫੌਸੀ ਹੈਗੇ ਆ। ਅੱਜ ਉਹਨਾਂ ਨੇ ਇਹ ਕਿਹਾ ਵੀ ਜੇ ਆਪਾਂ ਬਹੁਤ ਲੰਮਾ ਸਮਾਂ ਕਲੋਜ਼ ਵੀ ਰਹੇ ਅਤੇ ਉਹਦੇ ਨਾਲ ਨਾ ਹੋਣ ਵਾਲਾ ਜਿਹੜਾ ਆ
ਖਤਰਾ ਹੋ ਸਕਦਾ ਹੈਗਾ, ਘਾਟਾ ਪੈ ਸਕਦਾ ਹੈਗਾ ਕਿਸੇ ਤਰ੍ਹਾਂ ਦਾ ਵੀ। ਸੋ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਸੋਸ਼ਲ ਡਿਸਟੈਂਸ ਬਿਲਕੁਲ ਰੱਖਣਾ ਪਊਗਾ ਅਤੇ ਹੌਲੀ ਹੌਲੀ ਜਿਹੜਾ ਖੋਲ੍ਹਣਾ ਵੀ ਪਊਗਾ, ਕਿਉਂਕਿ ਜਿਹੜੀਆਂ ਹੋਰ ਬਿਮਾਰੀਆਂ ਆਪਾਂ ਪਿਛਲੇ ਸਮਿਆਂ 'ਚ ਵੀ ਦੱਸਦੇ ਰਹੇ ਹਾਂ, ਮੈਂਟਲ ਹੈਲਥ ਨੂੰ ਲੈ ਕੇ ਜਾਂ ਹੋਰ ਇਸ਼ੂਜ਼ ਆ, ਉਹ ਆ ਸਕਦੇ ਹੈਗੇ ਆ। ਸੋ ਇਸ ਕਰਕੇ ਉਹਨਾਂ ਨੇ ਇਹ ਕਿਹਾ ਹੈ ਵੀ ਮੈਂ ਨਹੀਂ ਚਾਹੁੰਦਾ ਵੀ ਲੋਕ ਬਹੁਤ ਲੰਮਾ ਸਮਾਂ ਅੰਦਰ ਹੁੜੇ ਰਹਿਣ, ਪਰ ਬਾਹਰ ਵੀ ਜਾਣਾ ਸ਼ੁਰੂ ਕਰ ਦੇਣ। ਪਰ ਜਿਹੜਾ ਵਾਈਟ ਹਾਊਸ ਵੱਲੋਂ ਜਿਸ ਤਰ੍ਹਾਂ ਜਿਹੜੇ ਦੱਸੇ ਗਏ ਸੀ ਪੁਆਇੰਟ ਸੋਸ਼ਲ ਡਿਸਟੈਂਸ ਨੂੰ ਲੈ ਕੇ, ਉਹਨਾਂ ਨੂੰ ਪੂਰਾ ਬਰਕਰਾਰ ਰੱਖਿਆ ਜਾਵੇ। ਬਿਲਕੁਲ ਜੀ, ਉਹਨਾਂ ਨੇ ਕਿਹਾ ਵੀ ਨਾ ਠੀਕ ਹੋਣ ਵਾਲਾ ਜਿਹੜਾ ਆ ਉਹ ਇਰਰਿਪੇਅਰੇਬਲ ਡੈਮੇਜ ਜਿਹੜਾ ਨੁਕਸਾਨ ਆ ਉਹ ਆਪਾਂ ਨੂੰ ਹੋ ਸਕਦਾ ਆ ਜੇ ਬਹੁਤਾ ਚਿਰ ਆਪਾਂ ਸ਼ਟ ਡਾਊਨ ਜਿਹੜਾ ਉਹ ਕਰੀ ਰੱਖਿਆ ਹੈਗਾ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਵਰਜੀਨੀਆ ਤੋਂ ਇਹ ਖਬਰ ਆ ਰਹੀ ਹੈ, ਵਰਜੀਨੀਆ ਸਟੇਟ ਦੇ ਦੁਆਰਾ ਇੱਕ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਉਹ ਚਾਲੂ ਕੀਤਾ ਗਿਆ ਆ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਵੈਲਫੇਅਰ ਉੱਥੋਂ ਦੇ ਲੈਣ ਵਾਲੇ ਲੋਕ ਨੇ ਹੁਣ ਔਨਲਾਈਨ ਜਿਹੜੀਆਂ ਗਰੋਸਰੀਜ਼ ਆ ਉਹਨਾਂ ਨੂੰ ਆਰਡਰ ਕਰ ਸਕਣਗੇ ਅਤੇ ਜਿਹੜੀਆਂ ਉਹਨਾਂ ਤੱਕ ਫਿਰ ਪਹੁੰਚਾ ਦਿੱਤੀਆਂ ਜਾਣਗੀਆਂ। ਉੱਥੋਂ ਦੇ ਜਿਹੜੇ ਗਵਰਨਰ ਰਾਲਫ ਜਿਹੜੇ ਨੌਰਦਮ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਉਹਨਾਂ ਨੇ ਆਖਿਆ ਵੀ ਜਿਹੜੀ ਫੈਡਰਲ ਸਰਕਾਰ ਆ ਉਹਨਾਂ ਨੇ ਇਸ ਪਾਇਲਟ ਪ੍ਰੋਗਰਾਮ ਆ ਉਸ ਦੀ ਨਾਲ ਜਿਹੜੀ ਜ਼ਿੰਮੇਵਾਰੀ ਆ ਉਹ ਲਈ ਹੈਗੀ ਹੈ, ਅਤੇ ਸਨੈਪ ਪ੍ਰੋਗਰਾਮ ਦੇ ਨਾਲ ਮਿਲ ਕੇ ਜਿਹੜਾ ਆ ਇਸ ਨੂੰ ਲਾਂਚ ਕੀਤਾ ਗਿਆ ਆ, ਤਾਂ ਜੋ ਜਿਹੜੇ ਸਨੈਪ ਦੇ ਜ਼ਰੀਏ ਲੋਕਾਂ ਨੇ ਜਿਹੜੀਆਂ ਗਰੋਸਰੀਜ਼ ਵਗੈਰਾ ਲੈਣ ਜਾਣੀਆਂ ਆ ਉਹ ਔਨਲਾਈਨ ਆਰਡਰ ਕਰਨ ਅਤੇ ਉਹਨਾਂ ਦੇ ਘਰ ਤੱਕ ਜਿਹੜੀਆਂ ਉਹ ਪਹੁੰਚਾ ਦਿੱਤੀਆਂ ਜਾਣਗੀਆਂ। ਮੇਨ ਕਹਿੰਦੇ ਵੀ ਸਾਡਾ ਮਕਸਦ ਇਹ ਪ੍ਰੋਗਰਾਮ ਚਾਲੂ ਕਰਨ ਦਾ ਇਹੀ ਆ ਵੀ ਲੋਕਾਂ ਨੂੰ ਬਾਹਰ ਘੱਟ ਜਾਣਾ ਪਵੇ, ਐਕਸਪੋਜ਼ ਜਿਹੜਾ ਉਹ ਘੱਟ ਹੋਣ ਕਰੋਨਾ ਵਾਇਰਸ ਆ ਉਸ ਨੂੰ। ਅਗਲੀ ਖਬਰ ਜਿਹੜੀ ਆ ਉਹ ਖਾਸ ਕਰਕੇ ਧਾਰਮਿਕ ਸੰਸਥਾਵਾਂ ਦੇ ਖੁੱਲ੍ਹਣ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ ਜਿਹੜੇ ਚਰਚਜ਼ ਆ, ਸਿਨਾਗੋਗਸ ਆ ਜਾਂ ਮੌਸਕਸ ਹੈਗੀਆਂ ਆ, ਗੁਰਦੁਆਰੇ ਨੇ, ਟੈਂਪਲ ਨੇ, ਇਹ ਇੱਕ ਤਰ੍ਹਾਂ ਨਾਲ ਅਸੈਂਸ਼ੀਅਲ ਹੈਗੇ ਆ। ਸੋ ਇਹਨਾਂ ਨੂੰ ਹੁਣ ਖੁੱਲ੍ਹਣਾ ਚਾਹੀਦਾ ਹੈਗਾ ਆ। ਪਰ ਬਹੁਤ ਸਾਰੇ ਜਿਹੜੇ ਗਵਰਨਰ ਆ ਉਹ ਹਜੇ ਐਗਰੀ ਨਹੀਂ ਕਰ ਰਹੇ ਵੀ ਅਸੀਂ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਨੂੰ ਖੋਲ੍ਹੀਏ। ਸੋ ਉਹਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ ਮੈਂ ਤੁਹਾਡੇ ਜਿਹੜੇ ਆਰਡਰ ਹੈਗਾ ਆ ਉਸ ਨੂੰ ਓਵਰਰਾਈਡ ਕਰ ਸਕਦਾ ਹੈਗਾ ਆ। ਪਰ ਕਹਿੰਦੇ ਵੀ ਇੱਦਾਂ ਦਾ ਕੋਈ ਕਿਤੇ ਪ੍ਰੈਜ਼ੀਡੈਂਟ ਦੇ ਪਾਸ ਪਾਵਰ ਨਹੀਂ ਹੈ ਜਿੱਥੇ ਉਹ ਗਵਰਨਰਸ ਨੂੰ ਓਵਰਰਾਈਡ ਕਰ ਸਕਦਾ ਹੋਵੇ। ਸੋ ਪਰ ਸ਼ਬਦੀ ਜੰਗ ਜਿਹੜੀ ਆ ਉਹ ਪੂਰੀ ਮਗੀ ਹੋਈ ਹੈਗੀ ਆ ਜੀ। ਬਿਲਕੁਲ, ਉਹਨਾਂ ਨੇ ਗਵਰਨਰਾਂ ਦੇ ਨਾਲ ਅੱਜ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਆਖਿਆ ਵੀ ਇਹਨੂੰ ਜਿਹੜਾ ਐਸੈਂਸ਼ੀਅਲ ਜਿਹੜਾ ਉਹ ਆਖਿਆ ਜਾਵੇ, ਅਤੇ ਆਈ ਥਿੰਕ ਇਹ ਜਿਹੜੀਆਂ CDC ਦੀ ਗਾਈਡਲਾਈਨਸ ਦੇ ਵਿੱਚ ਇਸ ਨੂੰ ਐਡ ਕਰਨ ਦੀ ਜਿਹੜੀ ਇਹਨਾਂ ਦੇ ਵੱਲੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜੀ ਕੋਸ਼ਿਸ਼ ਆ ਉਹ ਹੈਗੀ ਆ ਵੀ ਇਹਨਾਂ ਨੂੰ ਅਸੈਂਸ਼ੀਅਲ ਜਿਹੜੇ ਪਲੇਸਿਸ ਦੇ ਵਿੱਚ ਐਡ ਕੀਤਾ ਜਾਵੇ, ਤਾਂ ਜੋ ਜਿਹੜੇ ਵੀ ਧਾਰਮਿਕ ਸਥਾਨ ਨੇ ਉਹਨਾਂ ਨੂੰ ਮੁੜ ਦੁਬਾਰਾ ਉਹ ਖੋਲ੍ਹਿਆ ਜਾ ਸਕੇ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਕੀ ਹੋਊਗਾ। ਆਲਰੇਡੀ ਵੈਸੇ ਹਰਜੋਤ ਸਿੰਘ ਜੀ ਕਈ ਖਬਰਾਂ ਆਪਾਂ ਹਿਊਸਟਨ ਤੋਂ ਹੋਰ ਕਈ ਇਲਾਕਿਆਂ ਤੋਂ ਆਪਾਂ ਦੱਸੀਆਂ ਸੀਗੀਆਂ ਵੀ ਚਰਚਿਸ ਦੁਬਾਰਾ ਰੀਓਪਨ ਹੋਏ ਸੀ, ਪਰ ਉੱਥੇ ਜਿਹੜਾ ਕਰੋਨਾ ਵਾਇਰਸ ਫਿਰ ਫੈਲ ਗਿਆ ਅਤੇ ਉਹਨਾਂ ਨੂੰ ਦੁਬਾਰੇ ਜਿਹੜਾ ਉਹ ਬੰਦ ਕਰਨਾ ਪਿਆ। ਜੇ ਹੁਣ ਮੰਨ ਲਓ ਖੁੱਲ੍ਹ ਵੀ ਜਾਂਦੇ ਆ, ਗੁਰਦੁਆਰੇ ਵੀ ਆ, ਮੰਦਰ ਵੀ ਆ, ਮਸਜਿਦਾਂ ਵੀ ਆ, ਗਿਰਜਾ ਘਰ ਵੀ ਆ, ਜਿਹੜੇ ਜਿਊਜ਼ ਦੇ ਸਿਨਾਗੋਗਸ ਆ ਉਹ ਵੀ ਵਿੱਚ ਹੀ ਆਉਂਦੇ ਆ। ਸੋ ਜੇ ਮੰਨ ਲਓ ਓਪਨ ਵੀ ਹੁੰਦਾ ਤਾਂ ਆਪਾਂ ਨੂੰ ਇਹਤਿਆਤ ਜਿਹੜਾ ਉਹ ਫਿਰ ਵੀ ਪੂਰਾ ਧਿਆਨ ਜਿਹੜਾ ਉਹ ਰੱਖਣ ਦੀ ਉਹ ਜ਼ਰੂਰਤ ਹੈਗੀ ਆ। ਨੋ ਡਾਊਟ ਸਾਰਿਆਂ ਦਾ ਜੀ ਕਰਦਾ ਹੈ ਆਪੋ ਆਪਣੇ ਜਿਹੜੇ ਵੀ ਧਾਰਮਿਕ ਸਥਾਨ ਦੇ ਉੱਤੇ ਉਹ ਜਾਣਾ ਚਾਹੁੰਦੇ ਨੇ ਉਹ ਜਿਹੜਾ ਉਹ ਜਾਣ ਜਦੋਂ ਵੀ ਓਪਨ ਹੁੰਦੇ ਨੇ, ਪਰ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ। ਇਹ ਨਹੀਂ ਆ ਵੀ ਉੱਥੇ ਜਾ ਕੇ ਹੁਣ ਜੱਫੀਆਂ ਹੀ ਪਾਈ ਜਾਣੀਆਂ ਵੀ ਚਿਰਾਂ ਬਾਅਦ ਲੋਕਾਂ ਨੂੰ ਤੁਸੀਂ ਜਿਹੜਾ ਉਹ ਮਿਲਣ ਲੱਗੇ ਹੋ, ਅਤੇ ਇੱਦਾਂ ਨਹੀਂ। ਜਿਹੜਾ ਚੀਜ਼ਾਂ ਦਾ ਜਿਹੜਾ ਪਰਹੇਜ਼ ਆ ਉਹ ਗਾਈਡਲਾਈਨਸ ਆ ਉਹਨਾਂ ਨੂੰ ਫਿਰ ਵੀ ਤੁਹਾਨੂੰ ਜਿਹੜਾ ਫੋਲੋ ਕਰਨਾ ਚਾਹੀਦਾ ਆ, ਅਤੇ ਕਰਨ ਦੇ ਵਿੱਚ ਹੀ ਸਾਰਿਆਂ ਦੀ ਭਲਾਈ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਜਿਹੜੇ ਫੈਡਰਲ ਜੱਜ ਹੈਗੇ ਆ ਉਹਨਾਂ ਕੋਲ ਲੀਗਲ ਪਾਵਰ ਹੈਗੀ ਆ, ਉਹ ਗਵਰਨਰ ਦੇ ਆਰਡਰਸ ਨੂੰ ਓਵਰਰਾਈਡ ਕਰ ਸਕਣ। ਅਤੇ ਜਾਂ ਕਹਿੰਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਜਿਹੜੇ ਅਟਾਰਨੀ ਜਨਰਲ ਆ US ਦੇ ਵਿਲੀਅਮ ਬਾਰ ਅਤੇ ਜਸਟਿਸ ਡਿਪਾਰਟਮੈਂਟ ਨੂੰ ਕਹਿ ਸਕਦੇ ਆ ਵੀ ਵੱਖ-ਵੱਖ ਜਿਹੜੇ ਆ ਫੈਡਰਲ ਲਾ ਸੂਟਸ ਜਿਹੜੇ ਆ ਉਹ ਫਾਈਲ ਕੀਤੇ ਜਾਣ ਵੱਖ-ਵੱਖ ਸਟੇਟਾਂ ਦੇ ਅਗੇਂਸਟ, ਵੀ ਜਿਹੜੀ ਫਸਟ ਅਮੈਂਡਮੈਂਟ ਦੀ ਰਾਈਟਸ ਆ ਸਿਟੀਜ਼ਨ ਦੀ ਉਹ ਵਾਇਲੇਟ ਹੋ ਰਹੀ ਹੈਗੀ ਆ ਜੀ। ਉੱਧਰ ਅੱਜ ਰਾਸ਼ਟਰਪਤੀ ਟਰੰਪ ਨੇ $1 ਲੱਖ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਆ ਉਹ ਦਾਨ ਦੇ ਵਿੱਚ ਜਿਹੜਾ ਉਹ ਦਿੱਤਾ ਹੈਗਾ ਆ। ਇਹ ਹਰ ਸਾਲ ਤਕਰੀਬਨ ਇੰਨਾ ਹੀ ਆਪਣੀ 1 ਕੁਆਟਰ ਜਿਹੜੀ ਤਨਖਾਹ ਆ ਉਹ ਇਸ ਤਰੀਕੇ ਦੇ ਨਾਲ ਵੱਖ-ਵੱਖ ਜਿਹੜੀਆਂ ਗੌਰਮੈਂਟ ਸੰਸਥਾਵਾਂ ਆ ਉਹਨਾਂ ਨੂੰ ਜਿਹੜਾ ਉਹ ਦਾਨ ਕਰ ਦਿੰਦੇ ਨੇ, ਤਾਂ ਜੋ ਇਹਨਾਂ ਨੇ ਪਹਿਲਾਂ ਹੀ ਜਦੋਂ ਸਹੁੰ ਚੁੱਕੀ ਸੀ ਉਦੋਂ ਇਹਨਾਂ ਨੇ ਇਹ ਅਨਾਊਂਸ ਕਰ ਦਿੱਤਾ ਸੀਗਾ। ਸੋ ਹੁਣ ਰਾਹਤ ਕਾਰਜਾਂ ਦੇ ਵਿੱਚ ਉਹਨਾਂ ਨੇ ਇਸ ਦਾ ਆਪਣਾ ਤਨਖਾਹ ਦੇ ਜ਼ਰੀਏ ਜਿਹੜਾ ਉਹ ਯੋਗਦਾਨ ਪਾਇਆ ਹੈਗਾ ਆ। ਅਗਲੀ ਖਬਰ ਜਿਹੜੀ ਆ ਉਹ ਅੱਜ ਸਵੇਰੇ ਵੀ ਆਪਾਂ ਡਿਸਕਸ ਕੀਤੀ ਸੀ ਵੀ ਪਾਕਿਸਤਾਨ ਦੇ ਵਿੱਚ ਇੱਕ ਜਿਹੜਾ ਜਹਾਜ਼ ਆ ਉਹ ਕ੍ਰੈਸ਼ ਹੋ ਗਿਆ, ਅਤੇ ਉਹਦੇ ਨਾਲ ਹੁਣ ਤੱਕ ਜਿੰਨੀਆਂ ਵੀ ਖਬਰਾਂ ਆਈਆਂ ਕਹਿੰਦੇ 68 ਦੇ ਕਰੀਬ ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ।
ਉਹਦੇ ਵਿੱਚ ਕਹਿੰਦੇ ਦੋਨੋਂ ਇੰਜਣ ਜਿਹੜੇ ਆ ਉਸ ਜਹਾਜ਼ ਦੇ ਜਿਹੜੇ ਆ ਫੇਲ ਹੋ ਗਏ ਸੀ ਅਤੇ ਜਿੰਨੇ ਪੈਸੰਜਰ ਆ ਜਿੰਨੇ ਉਹਦੇ ਵਿੱਚ ਸਵਾਰ ਸੀਗੇ ਉਹਨਾਂ 'ਚੋਂ ਇੱਕ ਅਮੈਰੀਕਨ ਸਿਟੀਜ਼ਨ ਵੀ ਸੀਗਾ ਜਿਸ ਦੀ ਜਿਹੜੀ ਡੈਥ ਹੋ ਗਈ ਹੈਗੀ ਆ। ਅਤੇ ਅਪਡੇਟ ਕਰਦਾ ਜਾਵਾਂ, ਕਹਿੰਦੇ 76 ਜਿਹੜੀਆਂ ਸਰੀਰ ਆ ਬੋਡੀਜ਼ ਆ ਉਹ ਉੱਥੋਂ ਰਿਕਵਰ ਕੀਤੀਆਂ ਗਈਆਂ ਹੈਗੀਆਂ ਆ। ਅਤੇ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ ਉਹਨਾਂ ਨੇ ਵੀ ਸਟੇਟਮੈਂਟ ਇਸ਼ੂ ਕੀਤੀ ਆ। ਉਹ ਕਹਿੰਦੇ ਵੀ ਮੈਨੂੰ ਬਹੁਤ ਦੁੱਖ ਹੋਇਆ ਹੈਗਾ ਆ ਅਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਜੇ ਪਾਕਿਸਤਾਨ ਨੂੰ ਹੈਲਪ ਦੀ ਜ਼ਰੂਰਤ ਆ ਉਹ ਹੈਲਪ ਦੇਣ ਦੇ ਲਈ ਤਿਆਰ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਦੂਜੇ ਸਟਿਮੂਲਸ ਰਿਲੀਫ ਪੈਕੇਜ ਆ ਉਸ ਨੂੰ ਲੈ ਕੇ ਹੈਗੀ ਆ। ਇੱਕ ਟਾਈਮ ਦੇ ਉੱਤੇ ਜਿਹੜਾ ਹਾਊਸ ਦੇ ਵਿੱਚ ਇਹ ਆਲਰੇਡੀ ਪਾਸ ਹੋ ਚੁੱਕਾ ਹੈ $3 ਟ੍ਰਿਲੀਅਨ ਦਾ ਜਿਹੜਾ ਬਿੱਲ ਆ ਉਸ ਨੂੰ ਜਿਹੜੇ ਸੈਨੇਟ ਦੇ ਲੀਡਰ ਮਿਚ ਮਕੋਨਲ ਉਹਨਾਂ ਨੇ ਕਿਹਾ ਵੀ ਇਸ ਨੂੰ ਮਰਿਆ ਹੋਇਆ ਹੀ ਸਮਝੋ, ਸੈਨੇਟ ਦੇ ਵਿੱਚ ਇਸ ਨੂੰ ਜਗ੍ਹਾ ਜਿਹੜੀ ਉਹ ਨਹੀਂ ਮਿਲੂਗੀ। ਪਰ ਅੱਜ ਉਹਨਾਂ ਦੇ ਸੁਰ ਥੋੜ੍ਹੇ ਜਿਹੜੇ ਬਦਲੇ ਨਜ਼ਰ ਆਏ ਸੀ। ਉਹਨਾਂ ਨੇ ਜਿਹੜਾ ਇਸ ਤਰੀਕੇ ਦੇ ਨਾਲ ਆਖਿਆ ਵੀ ਹਾਂ ਹੋ ਸਕਦਾ ਵੀ ਇੱਕ ਹੋਰ ਸਟਿਮੂਲਸ ਪੈਕੇਜ ਜਿਹੜਾ ਆ ਉਹ ਦਿੱਤਾ ਜਾ ਸਕੇ, ਜਿਨ੍ਹਾਂ ਦੇ ਵਿੱਚ ਸਟਿਮੂਲਸ ਚੈੱਕਸ ਦੀ ਗੱਲ ਆਖੀ ਆ। ਜਿਹੜੀ ਅਨਇੰਪਲੋਇਮੈਂਟ ਨੂੰ ਲੈ ਕੇ ਜਿਹੜੀ ਕੜਿੱਕੀ ਪੂਰੀ ਇਹਨਾਂ ਦੀ ਜਿਹੜੇ ਸਿੰਘ ਉਹ ਫਸੇ ਨੇ। ਡੈਮੋਕ੍ਰੇਟਸ ਜਿਹੜੇ ਉਹ ਆਖ ਰਹੇ ਨੇ ਵੀ ਇਹ ਸਾਲ ਦੇ ਐਂਡ ਤੱਕ ਇਨਫੈਕਟ ਜਨਵਰੀ 2021 ਤੱਕ ਜਿਹੜਾ 600 ਵੱਧ ਮਿਲਦਾ ਆ ਉਹ ਦਿੱਤਾ ਜਾਵੇ। ਰਿਪਬਲਿਕਨਸ ਇਸ ਚੀਜ਼ ਦੇ ਖਿਲਾਫ ਨੇ, ਕਹਿੰਦੇ ਵੀ ਜੇ ਇਸ ਤਰੀਕੇ ਦੇ ਨਾਲ ਮਿਲਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਤਨਖਾਹ ਤੋਂ ਵੱਧ ਅਨਇੰਪਲੋਇਮੈਂਟ ਦੇ ਵਿੱਚ ਮਿਲਣਗੇ ਅਤੇ ਲੋਕਾਂ ਨੇ ਕੰਮ ਦੇ ਉੱਤੇ ਜਿਹੜਾ ਉਹ ਨਹੀਂ ਜਾਣਾ ਅਤੇ ਜਿਹੜਾ ਅਮਰੀਕਾ ਨੂੰ ਰੀਓਪਨ ਕਰਨ ਦੀ ਗੱਲ ਆ ਉਹ ਆਪਣੀ ਜਿਹੜੀ ਉਹ ਪਿੱਛੇ ਪੈ ਜਾਊਗੀ। ਸੋ ਟਰੰਪ ਐਡਮਿਨਿਸਟ੍ਰੇਸ਼ਨ ਅਤੇ ਜਿਹੜੇ ਸੈਨੇਟ ਰਿਪਬਲਿਕਨਸ ਆ ਉਹਨਾਂ ਦੇ ਦੁਆਰਾ ਇੱਕ ਜਿਹੜੀ ਕਹਿ ਲਓ ਵੀ ਇੱਕ ਬਾਂਹ ਜਿਹੜੀ ਫੜਾਈ ਜਾ ਰਹੀ ਆ ਜਿਹੜੇ ਪਹਿਲੇ ਸਟਿਮੂਲਸ ਪੈਕੇਜ ਦੇ ਤਹਿਤ ਚੈੱਕਸ ਦੇ ਤਹਿਤ ਉਸ ਤਰੀਕੇ ਦੀ ਜਿਹੜੀ ਚੀਜ਼ ਆ ਉਹ ਹੋ ਸਕਦੀ ਆ। ਅਜੇ ਕਨਫਰਮਡ ਨਹੀਂ ਆ, ਇਸ ਦੇ ਉੱਤੇ ਵਿਚਾਰਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ। ਬਹੁਤ ਸਾਰੇ ਜਿਹੜੇ ਇਹ ਆંકੜੇ ਵੀ ਜਿਹੜੇ ਹਰਜੋਤ ਸਿੰਘ ਜੀ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਇਹ ਦਾਅਵਾ ਹੈਗਾ ਵੀ ਜਿਹੜਾ ਪਹਿਲਾ ਸਟਿਮੂਲਸ ਚੈੱਕ ਆ ਉਸ ਨੇ ਕੰਮ ਕੀਤਾ ਹੈਗਾ ਆ। ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਜਿਹੜੇ ਕਿ ਕਹਿ ਲਓ ਵੀ ਬਾਟਮ ਲੈਵਲ ਦੇ ਉੱਤੇ ਜਿਹੜੇ ਕਹਿ ਲਓ ਵੀ ਚੇਨ ਦੇ ਵਿੱਚ ਹੈਗੇ ਨੇ ਸਭ ਤੋਂ ਘੱਟ ਕਮਾਈਆਂ ਵਾਲੇ, ਉਹਨਾਂ ਨੂੰ ਰੈਂਟ ਦੇ ਲਈ, ਫੂਡ ਦੇ ਲਈ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਉਹ ਹੈਲਪ ਹੋਈ ਆ। ਅਤੇ ਕਈ ਰੀਟੇਲਰਸ ਦੇ ਉੱਤੇ ਲੋਕਾਂ ਨੇ ਜਿਹੜੀ ਸ਼ਾਪਿੰਗ ਵੀ ਜੇ ਕਿਸੇ ਕੋਲ ਬਚੇ ਸੀਗੇ ਤਾਂ ਉਹਨਾਂ ਨੇ ਉਹ ਸ਼ਾਪਿੰਗ ਵਗੈਰਾ ਵੀ ਕੀਤੀ ਆ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਜਿਹੜਾ ਦੂਜਾ ਸਟਿਮੂਲਸ ਪੈਕੇਜ ਹੈਗਾ ਆ ਜਿਹੜਾ ਹਾਊਸ ਦੇ ਵਿੱਚ ਪਾਸ ਹੋ ਕੇ ਸੈਨੇਟ ਦੇ ਵਿੱਚ ਆਉਣ ਦੇ ਲਈ ਜਿਹੜਾ ਉਹ ਇੰਤਜ਼ਾਰ ਦੇ ਵਿੱਚ ਆ, ਉਸ ਦੇ ਵਿੱਚ ਕਿਹੜੀਆਂ ਤਬਦੀਲੀਆਂ ਹੋ ਕੇ ਜਿਹੜਾ ਉਹ ਆਊਗਾ ਅਤੇ ਜਾਂ ਫਿਰ ਇਹ ਆਪਣੇ ਪੱਧਰ ਦੇ ਉੱਤੇ ਸੈਨੇਟ ਵਾਲੇ ਇੱਕ ਕੋਈ ਨਵਾਂ ਜਿਹੜਾ ਬਿੱਲ ਆ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ। ਇਸੇ ਤਰ੍ਹਾਂ ਪਹਿਲੇ ਬਿੱਲ ਦੇ ਵਿੱਚ ਜਿਹੜਾ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਸੀ ਜਿਹਦੇ ਅਧੀਨ ਲੋਕਾਂ ਨੂੰ ਜਿਹੜੇ ਮਨੀ ਮਿਲਿਆ ਸੀ ਵੀ ਆਪਣੇ ਇੰਪਲਾਈਜ਼ ਨੂੰ ਪੇ ਕਰੋ, ਉਹਦੇ ਸੰਬੰਧ ਦੇ ਵਿੱਚ ਕਾਫੀ ਜਿਹੜੀਆਂ ਛੋਟੇ ਬਿਜ਼ਨਸ ਸੀ ਉਹ ਅਪਸੈਟ ਆ ਵੀ ਅਸੀਂ ਉਹ ਮਨੀ ਯੂਜ਼ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਇੰਪਲਾਈ ਆ ਉਹ ਜਾਂ ਤਾਂ ਅਨਪਲਾਇਮੈਂਟ ਲੈਣ ਲੱਗ ਪਏ ਅਤੇ ਜਾਂ ਫਿਰ ਉਹ ਕੰਮ 'ਤੇ ਨਹੀਂ ਆਉਣਾ ਚਾਹੁੰਦੇ। ਸੋ ਉਹਨੂੰ ਦੇਖਦੇ ਹੋਏ ਖਾਸ ਕਰਕੇ ਰੈਸਟੋਰੈਂਟਸ ਜਾਂ ਜਿਹੜੇ ਛੋਟੇ ਬਿਜ਼ਨਸਿਸ ਸੀ, ਸਬਵੇਜ਼, ਕਾਫੀ ਸ਼ਾਪਸ, ਜਿੱਥੇ ਮਿਨੀਮਮ ਵੇਜ ਹੁੰਦੀ ਹੈਗੀ ਆਮ $15-16 ਲੋਕਾਂ ਦੀ, ਉਹ ਬਹੁਤ ਜ਼ਿਆਦਾ ਹਰਟ ਹੋਇਆ। ਸੋ ਹੁਣ ਰੈਸਟੋਰੈਂਟ ਐਸੋਸੀਏਸ਼ਨ ਜਿਹੜੀ ਆ USA ਦੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਮੰਗ ਕਰ ਰਹੀ ਆ ਵੀ ਜਿਹੜੇ ਪੈਸੇ ਯੂਜ਼ ਕਰਨੇ ਆ ਇਹਦੇ ਵਿੱਚ ਸਮਾਂ ਵਧਾਇਆ ਜਾਵੇ ਕਿਉਂਕਿ ਪਹਿਲਾਂ ਇਹ ਸੀ ਵੀ ਜਿਸ ਦਿਨ ਤੁਹਾਨੂੰ ਪੈਸੇ ਮਿਲ ਗਏ 60 ਦਿਨਾਂ ਦੇ ਵਿੱਚ ਯੂਜ਼ ਕਰਨੇ ਹੈਗੇ ਆ। ਸੋ ਉਹ ਕਹਿੰਦੇ ਵੀ ਜੇ ਸਮਾਂ ਵਧਾਇਆ ਜਾਊਗਾ ਕਿਉਂਕਿ ਇੱਕ ਤਾਂ ਇਹ ਆ ਵੀ ਹੌਲੀ ਹੌਲੀ ਰੈਸਟੋਰੈਂਟ ਖੁੱਲ੍ਹਣੇ ਸ਼ੁਰੂ ਹੋ ਗਏ ਆ, ਡਾਈਨ ਇਨ ਤਾਂ ਨਹੀਂ, ਟੇਕ ਆਊਟ ਹੈਗੇ ਆ ਅਤੇ ਉਹਦੇ 'ਚ ਕਹਿੰਦੇ ਇਹ ਆ ਵੀ ਹੋ ਸਕਦਾ ਵੀ ਜੇ ਉਹ 8 ਵੀਕਾਂ ਦੀ ਜਗ੍ਹਾ 12 ਵੀਕ ਚਾਹੇ ਮਨੀ ਉਹ ਸੇਮ ਹੀ ਆ, ਜੇ ਉਹ ਯੂਜ਼ ਹੋ ਜਾਏ ਅਤੇ ਉਹ ਫਿਰ ਉਹਨਾਂ ਨੂੰ ਰਿਟਰਨ ਨਾ ਕਰਨਾ ਪਵੇ। ਉਹਦੇ ਉੱਤੇ ਕਹਿੰਦੇ ਹੋ ਸਕਦਾ ਵੀ ਵਾਈਟ ਹਾਊਸ ਜਿਹੜਾ ਵਿਚਾਰ ਕਰ ਰਿਹਾ ਹੈ ਫੋਰਗਿਵਨੈਸ ਨੂੰ ਜਿਹੜਾ ਲੈ ਕੇ ਹੈਗਾ ਆ। ਅਦਰਵਾਈਜ਼ ਜਿਹੜਾ ਲੋਨ ਦੇ ਵਿੱਚ ਦੋਨੋਂ ਤਰਫੋਂ ਜਿਹੜੇ ਲੋਕ ਆ ਉਹ ਸੋਚ ਰਹੇ ਨੇ। ਬਹੁਤ ਸਾਰੇ ਲੋਕ ਇਸ ਗੱਲੋਂ ਵੀ ਡਰੇ ਨੇ ਵੀ ਜੇ ਮੰਨ ਲਓ ਅੱਜ ਅਸੀਂ ਇਸ ਨੂੰ ਵਰਤ ਵੀ ਲੈਂਦੇ ਹਾਂ, ਇੰਪਲੋਈਜ਼ ਨੂੰ ਜਿਹੜਾ ਉਹ ਦੇ ਵੀ ਦਿੰਦੇ, ਜੇ ਦੂਜੀ ਵੇਵ ਆ ਗਈ ਤਾਂ ਅਸੀਂ ਹਾਇਰਿੰਗ ਫਾਇਰਿੰਗ ਦੇ ਵਿੱਚ ਹੀ ਜਿਹੜਾ ਉਹ ਲੱਗੇ ਰਹਿ ਜਾਵਾਂਗੇ। ਕਈ ਜਣੇ ਕਹਿੰਦੇ ਵੀ ਅਸੀਂ ਕੋਈ ਗੱਲ ਨਹੀਂ, ਅਸੀਂ ਕੈਸ਼ ਇਨ ਹੈਂਡ ਸਾਡੇ ਇਸ ਦੇ ਨਾਲ ਆ ਜਾਊਗਾ ਜੇ ਮੰਨ ਲਓ ਦੂਜੀ ਵੇਵ ਆ ਜਾਂਦੀ ਆ ਅਤੇ ਉਦੋਂ ਜਿਹੜੇ ਸਾਡੇ ਕੰਮ ਆ ਸਕਦੇ ਉਹ ਕਹਿੰਦੇ ਵੀ ਐਜ਼ ਏ ਲੋਨ ਅਸੀਂ ਇਸ ਨੂੰ ਜਿਹੜਾ ਉਹ ਯੂਜ਼ ਕਰ ਸਕਦੇ ਹਾਂ। ਸੋ ਇਹ ਜਿਹੜੇ ਵੀ ਬਿਜ਼ਨਸਿਸ ਹੈਗੇ ਆ ਉਹਨਾਂ ਨੂੰ ਹੁਣ ਇਹ ਸੋਚਣਾ ਪਊਗਾ ਅਤੇ ਜਾਂ ਡਿਮਾਂਡ ਕਰਨੀ ਪਊਗੀ ਵੀ ਕਿਸ ਤਰੀਕੇ ਦੇ ਨਾਲ ਇਸ ਨੂੰ ਉਹ ਵਰਤਣਾ ਚਾਹੁੰਦੇ ਨੇ। ਅਗਲੀ ਖਬਰ ਵੱਲ ਚੱਲੀਏ। ਮੈਂ ਸਵੇਰੇ ਵੀ ਖਬਰ ਕੀਤੀ ਸੀ, ਆਕਸਫੋਰਡ ਯੂਨੀਵਰਸਿਟੀ ਵੱਲੋਂ ਇੱਕ ਵੈਕਸੀਨ ਜਿਹੜਾ ਤਿਆਰ ਕੀਤਾ ਜਾ ਰਿਹਾ ਹੈਗਾ, ਉਹਦੇ ਲਈ US ਨੇ ਵੀ ਵਾਅਦਾ ਕੀਤਾ ਉਹਨਾਂ ਨੂੰ ਮਨੀ ਦੇਣ ਦਾ ਅਤੇ ਅੱਜ ਹੁਣ ਜਿਹੜੀ ਉਹਨਾਂ ਨੇ ਅਪਡੇਟ ਦਿੱਤੀ ਆ, ਕਹਿੰਦੇ ਪਈ ਅਸੀਂ 10,000 ਤੋਂ ਵੱਧ ਲੋਕਾਂ 'ਤੇ ਉਹ ਟਰਾਇਲ ਕਰਨਗੇ
ਜਿਹਦੇ ਵਿੱਚ ਜਿਹੜੇ ਯੰਗ ਬੱਚੇ ਆ ਤੇ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾਊਗਾ। ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ, ਇਸੇ ਤਰ੍ਹਾਂ USA ਦੀ ਕੰਪਨੀ ਵੀ ਸੀ, ਇਸੇ ਤਰ੍ਹਾਂ ਇੱਕ ਫਰਾਂਸ ਦੀ ਕੰਪਨੀ, ਵੱਖ-ਵੱਖ ਕੰਪਨੀਆਂ ਜਿਹੜੀਆਂ ਆ ਵੈਕਸੀਨ 'ਤੇ ਇਹ ਜਿਹੜੀ ਕੋਸ਼ਿਸ਼ ਕਰ ਰਹੀਆਂ ਹੈਗੀਆਂ। ਸੋ ਲੱਗਦਾ ਅਗਸਤ, ਸਤੰਬਰ ਜਾਂ ਅਕਤੂਬਰ ਮਹੀਨੇ ਤੱਕ ਜਿਹੜਾ ਆ ਇਹ ਵੈਕਸੀਨ, ਜਿਹੜਾ ਟੀਕਾ ਆ, ਤਿਆਰ ਹੋ ਜਾਊਗਾ। ਜੀ ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੀ ਅਨਇੰਪਲੋਇਮੈਂਟ ਦੇ ਆંકੜੇ ਜਿਹੜੇ ਉਹ ਸਾਹਮਣੇ ਆਏ ਨੇ ਇਸ ਟਾਈਮ। ਜਿਹੜੀ ਕੈਲੀਫੋਰਨੀਆ ਦੇ ਵਿੱਚ 15.5% ਜਿਹੜੀ ਅਨਇੰਪਲੋਇਮੈਂਟ ਦਰ ਜਿਹੜੀ ਆ ਉਹ ਪਹੁੰਚ ਚੁੱਕੀ ਹੋਈ ਆ ਅਪ੍ਰੈਲ ਦੇ ਮਹੀਨੇ ਦੇ ਵਿੱਚ। ਕਹਿੰਦੇ ਵੀ ਇਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਆ ਉਹ ਵਧੀ ਆ, ਅਤੇ ਕਹਿੰਦੇ 3 ਗੁਣਾ ਜਿਹੜੀ ਆ ਉਹ ਹੋ ਗਈ ਆ ਉਸ ਤੋਂ ਪਿਛਲੇ ਮਹੀਨੇ ਦੇ ਨਾਲੋਂ। 2 ਮਹੀਨਿਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ 3.4 ਮਿਲੀਅਨ ਜੌਬਸ ਜਿਹੜੀਆਂ ਆ ਕਹਿੰਦੇ ਵੀ ਜਿਹੜੀਆਂ 10 ਸਾਲਾਂ 'ਚ 3.4 ਮਿਲੀਅਨ ਜੌਬਸ ਐਡ ਹੋਈਆਂ ਸੀ ਉਹ 2 ਮਹੀਨਿਆਂ ਦੇ ਵਿੱਚ ਖਤਮ ਹੋ ਗਈਆਂ, ਉਹ ਜਿਹੜੀਆਂ ਉੱਡ ਗਈਆਂ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਹ ਆંકੜਾ ਜਿਹੜਾ ਉਹ ਸੀਗਾ ਵੀ ਜਿਸ ਨੇ ਸਾਰੇ ਹੀ ਪੂਰੇ ਕੈਲੀਫੋਰਨੀਆ ਦੇ ਵਿੱਚ ਉਸ ਨੂੰ ਹਿਲਾ ਕੇ ਰੱਖ ਦਿੱਤਾ ਹੋਇਆ ਹੈ। ਨੇਸ਼ਨ ਵਾਈਡ ਅਨਇੰਪਲੋਇਮੈਂਟ ਦੀ ਜਿਹੜੀ ਦਰ ਆ, ਬੇਰੁਜ਼ਗਾਰੀ ਦਰ ਆ, ਉਹ 14.7% ਦੇ ਉੱਤੇ ਜਿਹੜੀ ਇਸ ਟਾਈਮ ਪਹੁੰਚ ਚੁੱਕੀ ਹੋਈ ਆ। US ਬਿਊਰੋ ਆਫ ਲੇਬਰ ਦੇ ਜਿਹੜੇ ਆંકੜੇ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਕੈਲੀਫੋਰਨੀਆ ਦੇ ਜਿਹੜਾ ਜੋਬਲੈਸ ਸਟੈਟਿਸਟਿਕਸ ਆ ਉਹ ਅੱਜ ਜਿਹੜਾ EDD ਦੇ ਦੁਆਰਾ ਜਿਹੜਾ ਆ ਉਹ ਦੱਸਿਆ ਗਿਆ, ਅਤੇ ਕਹਿੰਦੇ ਇਹ ਸਿਰਫ ਸਟੋਰੀ ਦਾ ਇੱਕ ਹਿੱਸਾ ਹੀ ਜਿਹੜਾ ਉਹ ਦੱਸ ਰਿਹਾ ਹੈਗਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜਾ ਮਾੜੇ ਮੰਦੇ ਜਿਹੜੇ ਉਹ ਆ ਸਕਦੇ ਨੇ। ਕਹਿੰਦੇ ਵੀ ਇਨਫੈਕਟ ਆਪਣੇ ਜਿਹੜੇ ਸੈਕਟਰੀ ਹੈਗੇ ਨੇ ਸਟੀਵਨ ਮਨੂਚਿਨ, ਟ੍ਰੈਜਰੀ ਸੈਕਟਰੀ, ਉਹਨਾਂ ਨੇ ਕਿਹਾ ਵੀ ਜਦੋਂ ਆਪਣਾ ਇਕੋਨਮੀ ਤਾਂ ਵੱਲ ਨੂੰ ਦੁਬਾਰਾ ਜਾਣੀ ਸ਼ੁਰੂ ਹੋਊਗੀ, ਅਜੇ ਹੋਰ ਵੀ ਆਪਾਂ ਥੱਲੇ ਵੱਲ ਨੂੰ ਜਾ ਸਕਦੇ ਹਾਂ। ਸੋ ਉਸ ਦੇ ਲਈ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ। ਇੱਕ ਵਾਰੀ ਹੋਰ ਥੱਲੇ ਜਾ ਕੇ ਫਿਰ ਆਪਾਂ ਜਿਹੜਾ ਪੌੜੀਆਂ ਚੜ੍ਹਨੀਆਂ ਇੱਕ ਹਿਸਾਬ ਦੇ ਨਾਲ ਸ਼ੁਰੂ ਕਰਾਂਗੇ। ਸੋ ਕੈਲੀਫੋਰਨੀਆ ਦੇ ਲਈ ਕਾਫੀ ਜਿਹੜਾ ਇੱਕ ਵੱਡਾ ਝਟਕਾ ਦੇਖਿਆ ਗਿਆ। ਮਾਰਚ ਦੇ ਮਹੀਨੇ ਦੇ ਨਾਲੋਂ 3 ਗੁਣਾ ਵੱਧ ਅਨਇੰਪਲੋਇਮੈਂਟ ਜਿਹੜੀ ਇੱਥੇ ਵਧੀ ਆ, ਅਤੇ 15.5% ਅਨਇੰਪਲੋਇਮੈਂਟ ਰੇਟ ਹੋ ਚੁੱਕੀ ਆ। ਸੋ ਸਭ ਤੋਂ ਜਿਹੜਾ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਜਿਨ੍ਹਾਂ ਲੋਕਾਂ ਦੀ ਤਨਖਾਹ ਘੱਟ ਸੀ 50 ਜਾਂ 60,000 ਤੋਂ, ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਆ ਇਹਦੇ ਨਾਲ। ਚਾਹੇ ਉਹ ਰੀਟੇਲ 'ਚ ਸੀ, ਆਫਿਸ ਵਿੱਚ ਸੀ, ਰੈਸਟੋਰੈਂਟ ਇੰਡਸਟਰੀ ਜਾਂ ਟਰੈਵਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀਗੇ। ਸੋ ਇਸੇ ਤਰ੍ਹਾਂ ਜਿੱਥੇ ਸਾਡਾ ਸਟੂਡੀਓ ਵੀ ਆ ਪੰਜਾਬੀ ਰੇਡੀਓ USA ਦਾ ਸੈਨੋਜ਼ੇ 'ਚ ਮੇਨ, ਜਿਸ ਜ਼ਿਪ ਕੋਡ ਦੇ ਵਿੱਚ ਆਪਾਂ ਹੈਗੇ ਆ 95127, ਸਭ ਤੋਂ ਜ਼ਿਆਦਾ ਬੇ ਏਰੀਏ ਦੇ ਵਿੱਚ ਕਹਿੰਦੇ ਪਈ ਅਨਪਲਾਈਮੈਂਟ ਇਸ ਜ਼ਿਪ ਕੋਡ 'ਚ ਲੋਕਾਂ ਨੇ ਫਾਈਲ ਕੀਤੀ। ਤੇ ਕਰੋਨਾ ਵਾਇਰਸ ਦੇ ਲਈ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹ ਸੀਗਾ ਜੀ। ਸੋ ਕਿਉਂਕਿ ਮੋਸਟਲੀ ਸਪੈਨਿਸ਼ ਮੂਲ ਦੇ ਲੋਕ ਇੱਥੇ ਰਹਿੰਦੇ ਆ। ਸੋ ਇਸੇ ਤਰ੍ਹਾਂ ਜੇ ਟੈਕਨੋਲੋਜੀ ਦੀ ਗੱਲ ਕਰਦੇ ਜਾਈਏ, ਬੇ ਏਰੀਆ ਤੁਹਾਨੂੰ ਪਤਾ ਵੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜੇ ਟੈਕਨੋਲੋਜੀ ਦੀਆਂ ਕੰਪਨੀਆਂ ਦੇ ਮੇਨ ਆਫਿਸਿਸ ਜਿਹੜੇ ਆ ਉਹ ਬੇ ਏਰੀਆ ਦੇ ਵਿੱਚ ਹੀ ਆ। ਸੋ ਉਹਨਾਂ ਨੇ ਵੀ ਜਿਹੜਾ ਹੁਣ ਪਿਛਲੇ ਦਿਨਾਂ 'ਚ ਅਨਾਊਂਸ ਕੀਤਾ ਹੈਗਾ, ਚਾਹੇ ਉਹ ਫੇਸਬੁੱਕ ਆ, ਮਾਈਕਰੋਸਾਫਟ ਆ, ਐਪਲ ਆ ਜਾਂ ਟਵਿੱਟਰ ਆ, ਭਈ ਅਸੀਂ ਜਿੰਨੇ ਵੀ ਸਾਡੇ ਇੰਪਲਾਈ ਹੈਗੇ ਆ ਮੈਜੋਰਟੀ ਆਫ ਦਾ ਟਾਈਮ ਉਹ ਘਰਾਂ 'ਚੋਂ ਹੀ ਕੰਮ ਕਰਨਗੇ। ਸੋ ਫੇਸਬੁੱਕ ਦੇ ਤਾਂ ਕਹਿੰਦੇ 45,000 ਦੇ ਕਰੀਬ ਇੰਪਲਾਈ ਹੈਗੇ ਆ, ਅਤੇ ਉਹ ਸੋਚ ਰਹੇ ਵੀ 5 ਤੋਂ 10 ਸਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਘਰਾਂ ਤੋਂ ਹੀ ਕੰਮ ਕਰਨਗੇ। ਸੋ ਨਾਲ ਦੀ ਨਾਲ ਜਿਹੜੇ ਜ਼ਕਰਬਰਗ ਆ, ਜਿਹੜੇ ਕੰਪਨੀ ਦੇ ਮਾਲਕ ਆ, ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਲੋਕ ਇਹ ਵੀ ਸੋਚਣਗੇ ਵੀ ਹੁਣ ਬੇ ਏਰੀਆ ਤਾਂ ਬਹੁਤ ਬਿਜ਼ੀ ਆ, ਇਹ ਤੋਂ ਬਾਅਦ ਆਪਾਂ ਪੇਂਡੂ ਏਰੀਏ 'ਚ ਕਿਤੇ ਦੂਰ ਚਲੇ ਜਾਈਏ, ਕਿਉਂ ਜਦ ਘਰੋਂ ਹੀ ਕੰਮ ਕਰਨਾ ਫਿਰ ਕੀ ਫਰਕ ਪੈਂਦਾ। ਪਰ ਉਹ ਕਹਿੰਦੇ ਵੀ ਜੇ ਇਸ ਏਰੀਏ ਤੋਂ ਬਾਹਰ ਮੂਵ ਹੋਊਗੇ ਤੇ 50% ਤੱਕ ਤੁਹਾਡੀ ਜਿਹੜੀ ਸੈਲਰੀ ਆ ਉਹ ਘੱਟ ਕਰ ਦਾਂਗੇ, ਟਿੱਕੀ 'ਚ ਵਸਾ ਕੇ ਰੱਖਣਾ ਹੈ। ਸੋ ਤੇ ਦੂਸਰਾ ਜਿਹੜਾ ਇਹ ਆ ਵੀ ਬਹੁਤ ਸਾਰੇ ਜਿਹੜੇ H1B ਵੀਜ਼ੇ ਦੇ ਉੱਤੇ ਹੈਗੇ ਆ, ਜੇ ਉਹ ਜਿਸ ਕੰਪਨੀ 'ਚ ਕੰਮ ਕਰਦੇ ਉਸ ਏਰੀਏ ਤੋਂ ਬਾਹਰ ਚਲੇ ਜਾਂਦੇ ਆ ਤੇ ਫਿਰ ਉਹਨਾਂ ਦਾ ਜਿਹੜਾ H1 ਆ ਉਹ ਵੀ ਖਤਰੇ 'ਚ ਪੈ ਜਾਂਦਾ ਹੈਗਾ। ਸੋ ਇੱਦਾਂ ਦੀ ਜਿਹੜੀ ਸਿਚੁਏਸ਼ਨ ਵੀ ਬਣ ਰਹੀ ਹੈਗੀ ਆ। ਸੋ ਲੱਗਦਾ ਵੀ ਬੇ ਏਰੀਏ ਦੇ ਵਿੱਚ ਆਉਣ ਵਾਲੇ ਸਮੇਂ 'ਚ ਰੀਅਲ ਸਟੇਟ ਦੇ ਉੱਤੇ ਕਾਫੀ ਅਸਰ ਪੈਣਾ ਆ, ਕਿਉਂਕਿ ਜਿਸ ਹਿਸਾਬ ਦੇ ਨਾਲ ਲੇ ਆਫ ਹੋਈ ਹੈਗੀ ਆ, ਜੇ ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਈ ਕੰਪਨੀਆਂ ਆ ਜਿਹੜੀਆਂ ਉਹ ਹੋਰ ਸਟੇਟਾਂ 'ਚ ਆਫਿਸ ਖੋਲ੍ਹਣ ਜਾ ਰਹੀਆਂ ਹੈਗੀਆਂ। ਸੋ ਗੂਗਲ ਵਾਲੇ ਜਿਹੜੇ ਆ ਉਹ ਸਭ ਤੋਂ ਵੱਡਾ ਜਿਹੜਾ ਕੰਪਲੈਕਸ ਆ ਉਹ ਡਾਊਨਟਾਊਨ ਸੈਨੋਜ਼ੇ 'ਚ ਬਣਾਉਣ ਜਾ ਰਹੇ ਸੀ। 2-3 ਬਲਾਕ ਉਹਨਾਂ ਨੇ ਜੋ ਵੀ ਉਹਨਾਂ ਦੇ ਰਸਤੇ 'ਚ ਆਇਆ ਉਹ ਖਰੀਦ ਲਿਆ ਪਿਛਲੇ ਸਾਲਾਂ 'ਚ। ਸੋ ਹੁਣ ਉਸ ਐਡੇ ਵੱਡੇ ਕੰਪਲੈਕਸ ਦਾ ਕੀ ਬਣੂਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਜਿਹੜੀ ਬਾਟ ਆ ਸਾਡੇ ਮਿਲਪੀਟਸ ਤੱਕ ਆਉਂਦੀ ਸੀ, ਜਿਹੜਾ ਹੁਣ ਉਸ ਨੂੰ ਫਰੀਮੌਂਟ ਤੱਕ ਆਉਂਦੀ ਸੀ, ਫਰੀਮੌਂਟ ਤੋਂ ਸੈਨ ਫਰਾਂਸਿਸਕੋ ਜਾਂਦੀ ਸੀ, ਹੁਣ ਮਿਲਪੀਟਸ ਤੱਕ ਜਿਹੜਾ ਜੋੜ ਦਿੱਤਾ ਗਿਆ। ਉਹ ਜੂਨ ਦੇ ਮਹੀਨੇ ਦੇ ਵਿੱਚ ਉਹਦਾ ਉਦਘਾਟਨ ਕਰਨ ਜਾ ਰਹੇ ਆ। ਚਲੋ ਹੋਪਫੁਲੀ ਹੋ ਜਾਵੇ। ਸਾਲ ਕੁ ਹੋ ਗਿਆ ਇਸ ਚੀਜ਼ ਨੂੰ ਸੁਣਦੇ ਹੋਏ। ਇੱਥੇ ਵੀ ਕੰਮ ਜਿਹੜੇ ਅਜਿਹੇ ਮਾਮਲਿਆਂ 'ਚ ਕਾਫੀ ਡਿਲੇ ਜਿਹੜਾ ਉਹ
ਦੇਖਿਆ ਜਾਂਦਾ ਰਿਹਾ। ਅਤੇ ਹਰਜੋਤ ਸਿੰਘ ਜੀ, ਇਸੇ ਹੀ ਜਿਹੜੀ ਅਨਇੰਪਲੋਇਮੈਂਟ ਵਾਲੀ ਖਬਰ ਦੇ ਵਿੱਚ ਹੀ ਜੇ ਦੱਸਦੇ ਜਾਈਏ ਤਾਂ ਇਸ ਟਾਈਮ 28,000 ਫੁੱਲ ਟਾਈਮ ਇੰਪਲੋਈ EDD ਦੇ ਕੰਮ ਕਰ ਰਹੇ ਆ। ਉਹਨਾਂ ਦੀ ਏਜੰਸੀ ਨੇ ਦੱਸਿਆ ਵੀ ਉਹਨਾਂ ਨੇ 1800 ਹੋਰ ਇੰਪਲੋਈ ਜਿਹੜੇ ਆ ਉਹ ਹਾਇਰ ਕਰਨੇ ਨੇ। ਸੋ ਜਿਹੜੇ ਵੀ ਜੌਬਸ ਦੀ ਭਾਲ ਦੇ ਵਿੱਚ ਹੈਗੇ ਆ ਨਾ, ਜਿਹੜੇ ਹੁਣ ਕੰਮ ਤੋਂ ਜੇ ਕਿਸੇ ਦਾ ਲੇ ਆਫ ਹੋਇਆ, ਇਹਨਾਂ ਨੇ ਵੀ ਹਾਇਰ ਕਰਨੇ ਆ। ਬਾਈਲਿੰਗੁਅਲ ਹੋਣ ਦਾ ਕਈ ਵਾਰੀ ਤੁਹਾਨੂੰ ਬਹੁਤ ਫਾਇਦਾ ਜਿਹੜਾ ਹੋਣਾ ਆ। ਸੋ ਅਜਿਹੇ ਮੌਕਿਆਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਆ ਉਹ ਵੱਖ-ਵੱਖ ਜਿਹੜੀਆਂ ਭਾਸ਼ਾਵਾਂ ਬੋਲਣ ਵਾਲੇ ਹੁੰਦੇ ਨੇ, ਕਈ ਵਾਰੀ ਤਾਂ ਸਪੈਸੀਫਿਕ ਉਹਨਾਂ ਦੇ ਨਾਲ ਸੰਬੰਧਿਤ ਹੁੰਦੀ ਆ, ਕਈ ਵਾਰੀ ਉੱਦਾਂ ਵੀ ਜੇ ਤੁਹਾਡੀ ਹੈਗੀ ਆ, ਤੁਸੀਂ ਜੌਬ ਦੀ ਭਾਲ ਦੇ ਵਿੱਚ ਆ, ਅਤੇ ਜਿਹੜੀਆਂ ਕੈਲ ਜੌਬਸ ਆ ਨਾ ਉਹਦੇ ਜਾ ਕੇ ਸਰਚ ਕਰਿਓ, ਅਤੇ ਫਿਰ ਇਲਾਕੇ ਵਾਈਜ਼ ਜਾਂ ਉਸ ਦੇ ਹਿਸਾਬ ਦੇ ਨਾਲ ਤੁਸੀਂ ਖੁਦ ਜਿਹੜਾ ਉਹ ਸਰਚ ਕਰ ਸਕਦੇ ਹੋ। ਸਾਨੂੰ ਕਾਲ ਕਰਕੇ ਨਾ ਪੁੱਛਿਓ ਵੀ ਕਿਹੜੇ ਵਾਲੀ ਜੌਬ ਆ, ਅਤੇ ਤੁਹਾਨੂੰ ਆਪ ਹੀ ਥੋੜ੍ਹਾ ਜਿਹਾ ਹੰਬਲਾ ਜਿਹੜਾ ਉਹ ਮਾਰਨਾ ਪੈਣਾ ਹੈਗਾ ਆ ਵੀ ਜਿਹੜੀਆਂ ਕੈਲ ਕੈਰੀਅਰਸ jobs.ca.gov ਉਹਦੇ 'ਤੇ ਜਾ ਕੇ ਵੱਖ-ਵੱਖ ਜਿਹੜੀਆਂ ਜੌਬਸ ਉਹ ਤੁਸੀਂ ਸਰਚ ਕਰੋ। ਕਹਿੰਦੇ ਵੀ 1800 ਹੋਰ ਕਰਨੇ ਆ, 7 ਦਿਨ ਕੰਮ ਕਰ ਰਹੇ ਨੇ, ਸਵੇਰੇ 8 ਤੋਂ ਰਾਤ ਦੇ 8 ਵਜੇ ਤੱਕ ਇਹ ਜਿਹੜੇ ਇੰਪਲੋਈ, ਅਤੇ ਲਗਾਤਾਰ ਇਹ ਆંકੜਾ ਜਿਹੜਾ ਉਹ ਵੱਧ ਰਿਹਾ ਆ। ਪਹਿਲਾਂ ਨੇ ਹੋਰ ਏਜੰਸੀਆਂ ਦੇ ਵੀ ਬੰਦੇ ਜਿਹੜੇ ਆਪਣੇ ਵੱਲ ਨੂੰ ਜਿਹੜੇ ਖਿੱਚੇ ਸੀ ਕੰਮ ਕਰਨ ਦੇ ਲਈ, ਹੁਣ ਤਾਂ ਨਵੀਆਂ ਭਰਤੀਆਂ ਵੀ ਜਿਹੜੀਆਂ ਇਸ ਮਾਮਲੇ 'ਚ ਹੋ ਰਹੀਆਂ ਨੇ। ਸੋ ਬਿਲਕੁਲ ਇੱਦਾਂ ਹੀ EDD ਜਿਹੜੀ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਹੈ ਕੈਲੀਫੋਰਨੀਆ ਦੀ, ਉਹਨਾਂ ਨੂੰ ਪੰਜਾਬੀ ਸਪੀਕਿੰਗ ਬੰਦੇ ਦੀ ਵੀ ਜ਼ਰੂਰਤ ਆ। ਉਹਨਾਂ ਦੇ ਸੈਕਰਾਮੈਂਟੋ ਆਫਿਸ 'ਤੇ ਉੱਥੇ ਸਰਚ ਕਰ ਲਿਓ। ਇਸੇ ਤਰ੍ਹਾਂ ਜਿਹੜਾ SBA ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ, ਜਿਨ੍ਹਾਂ ਨੇ ਸਾਰੇ ਲੋਨ ਜਿਹੜੇ ਇਹ ਪ੍ਰੋਵਾਈਡ ਕੀਤੇ, ਚਾਹੇ ਤੁਹਾਨੂੰ ਗ੍ਰਾਂਟ ਸੀ, PPP ਜਾਂ ਹੋਰ ਲੋਨ ਆ, ਉਹਨਾਂ ਦੇ ਆਫਿਸਿਸ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਇੰਪਲਾਈ ਜਿਹੜੇ ਹਾਇਰ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਪ੍ਰੋਸੈਸ ਕਰਨ ਦੇ ਲਈ ਐਪਲੀਕੇਸ਼ਨਸ ਚਾਹੀਦੀਆਂ ਕਸਟਮਰ ਸਰਵਿਸ ਲਈ। ਸੋ ਉਹਨਾਂ ਦੇ ਵੀ SBA ਦੇ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਜਿਹੜੀਆਂ ਆਪਣੀਆਂ ਜੌਬਸ ਆ ਉਹ ਸਰਚ ਕਰ ਸਕਦੇ ਹੋ। ਜੀ ਬਿਲਕੁਲ। ਸੋ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਜੇ ਤੁਹਾਨੂੰ ਸਟਾਕ ਮਾਰਕੀਟ ਦਾ ਹਾਲ ਦੱਸਦੇ ਜਾਈਏ ਤਾਂ ਕਹਿੰਦੇ ਤਕਰੀਬਨ ਫਲੈਟ ਰਹੀ ਆ। ਸਿਰਫ 9 ਪੁਆਇੰਟਾਂ ਦੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਹੈ। 24,465 ਦੇ ਉੱਤੇ ਮਾਰਕੀਟ ਜਿਹੜੀ ਉਹ ਬੰਦ ਹੋਈ ਹੈਗੀ ਆ। ਨੈਸਡੈਕ ਦੇ ਵਿੱਚ 40 ਪੁਆਇੰਟਾਂ ਦਾ ਉਛਾਲ ਦੇਖਿਆ ਗਿਆ। 9324 ਦੇ ਉੱਤੇ ਮਾਰਕੀਟ ਬੰਦ ਹੋਈ। S&P ਦੇ ਵਿੱਚ 7 ਪੁਆਇੰਟ ਵਧੇ ਅਤੇ 2955 ਦੇ ਉੱਤੇ ਮਾਰਕੀਟ ਜਿਹੜੀ ਉਹ ਬੰਦ ਰਹੀ ਆ। ਉੱਧਰ ਜਿਹੜੀ ਸੋਨੇ ਦੀ ਜਿਹੜੀ ਕੀਮਤ ਆ $1734 ਪ੍ਰਤੀ ਆਊਂਸ ਜਿਹੜੀ ਆ ਉਹ ਰਹੀ ਹੈਗੀ ਆ। ਨਿਊਯਾਰਕ ਸਟਾਕ ਐਕਸਚੇਂਜ ਆਉਂਦੇ ਮੰਗਲਵਾਰ ਤੋਂ ਫਲੋਰ ਦੇ ਉੱਤੇ ਜਿਹੜੀ ਦੁਬਾਰਾ ਕਹਿੰਦੇ ਆ ਜਿਹੜੀ ਉਹ ਸ਼ੁਰੂ ਹੋਵੇਗੀ। ਹਾਲ ਦੀ ਘੜੀ ਮਾਰਚ ਦੇ ਅਖੀਰਲੇ ਹਫਤੇ ਦੇ ਵਿੱਚ ਨਿਊਯਾਰਕ ਸਟਾਕ ਐਕਸਚੇਂਜ ਦੇ ਵਿੱਚ ਵੀ ਜਿਹੜੀ ਸੋਸ਼ਲ ਡਿਸਟੈਂਸਿੰਗ ਅਤੇ ਇਹ ਸਾਰੀਆਂ CDC ਦੀਆਂ ਗਾਈਡਲਾਈਨਸ ਦੇ ਮੱਦੇਨਜ਼ਰ ਜਿਹੜੀ ਫਲੋਰ ਦੇ ਉੱਤੇ ਹੁੰਦੀ ਸੀਗੀ ਟ੍ਰੇਡਿੰਗ, ਉਸ ਨੂੰ ਬੰਦ ਕੀਤਾ ਗਿਆ ਸੀ। 100% ਕੰਪਿਊਟਰ ਔਨਲਾਈਨ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ, ਪਰ ਆਉਂਦੇ ਮੰਗਲਵਾਰ ਤੋਂ ਮੁੜ ਜਿਹੜੀ ਉਹ ਉੱਥੇ ਸ਼ੁਰੂ ਹੋਣ ਜਾ ਰਹੀ ਆ। ਅਤੇ ਇਹ ਵੀ ਦੱਸ ਜੇ ਵੀ ਸੋਮਵਾਰ ਨੂੰ ਵੀ ਸਟਾਕ ਮਾਰਕੀਟ ਜਿਹੜੀ ਮੈਮੋਰੀਅਲ ਡੇ ਦੇ ਕਰਕੇ ਜਿਹੜੀ ਉਹ ਬੰਦ ਰਹੇਗੀ। ਉੱਧਰ ਅੱਜ ਰਾਸ਼ਟਰਪਤੀ ਟਰੰਪ ਨੇ ਮੈਮੋਰੀਅਲ ਡੇ ਨੂੰ ਜਿਹੜਾ ਆ ਉਹ ਦੇਖਦੇ ਹੋਏ ਜਿਹੜੇ ਵੈਟਰਨਸ ਰਾਈਡਰ ਸੀਗੇ ਮੋਟਰਸਾਈਕਲ ਚਲਾਉਣ ਵਾਲੇ, ਉਹਨਾਂ ਦਾ ਵਾਈਟ ਹਾਊਸ ਦੇ ਵਿੱਚ ਜਿਹੜਾ ਉਹਨਾਂ ਨੇ ਸਵਾਗਤ ਜਿਹੜਾ ਕੀਤਾ। ਕਰੋਨਾ ਵਾਇਰਸ ਦੇ ਚੱਲਦਿਆਂ ਤਾਂ ਲੱਗਦਾ ਸੀਗਾ ਵੀ ਸ਼ਾਇਦ ਇਹ ਚੀਜ਼ ਨਹੀਂ ਹੋਊਗੀ, ਪਰ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੂੰ ਉੱਥੇ ਜਿਹੜਾ ਆ ਉਹ ਵਾਈਟ ਹਾਊਸ ਦੇ ਵਿੱਚ ਜਿਹੜਾ ਉੱਥੇ ਸੱਦਿਆ ਵੀ, ਅਤੇ ਉਹਨਾਂ ਨੂੰ ਭਾਸ਼ਣ ਵੀ ਜਿਹੜਾ ਉਹਨਾਂ ਨੇ ਨਾਲ ਦੇ ਨਾਲ ਦਿੱਤਾ ਵੀ ਵੈਟਰਨਸ ਦੀ ਅਸੀਂ ਪੂਰੀ ਤਰ੍ਹਾਂ ਦੇਖਭਾਲ ਅਤੇ ਸੇਵਾ ਸੰਭਾਲ ਜਿਹੜੀ ਹੈ ਚੰਗੀ ਤਰੀਕੇ ਦੇ ਨਾਲ ਉਹ ਕਰਾਂਗੇ, ਅਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਜ਼ਰੂਰ ਜਿਹੜਾ ਆ ਆਉਂਦੇ ਮੈਮੋਰੀਅਲ ਡੇ ਦੇ ਉੱਤੇ ਇਹ ਰਾਈਡ ਵੀ ਕਰਿਓ। ਜੀ ਅਗਲੀ ਖਬਰ ਵੀ ਜਿਹੜੀ ਇਕੋਨਮੀ ਨੂੰ ਲੈ ਕੇ ਆ, ਜਿਹੜੀ ਹਰਟਜ਼ ਗਲੋਬਲ ਹੋਲਡਿੰਗ ਕੰਪਨੀ ਆ, ਕਾਰਾਂ ਦੀ ਰੈਂਟਲ ਕੰਪਨੀ ਆ, ਉਹ ਕਹਿੰਦੇ ਇਸ ਸ਼ੁੱਕਰਵਾਰ ਨੂੰ ਉਹ ਜਿਹੜਾ ਉਹਨਾਂ ਨੇ ਅੱਜ ਜਾਣੀ ਕਿ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਐਸਟੈਰੋ ਫਲੋਰੀਡਾ ਵੇਸਟ ਜਿਹੜੀ ਕੰਪਨੀ ਹੈਗੀ ਆ, ਇਹ ਹਰਟਜ਼ ਡਾਲਰ ਅਤੇ ਥ੍ਰਿਫਟੀ ਕਾਰ ਰੈਂਟਲ ਬ੍ਰਾਂਡਸ ਨੂੰ ਆਪਰੇਟ ਕਰਦੀ ਸੀ। ਸੋ ਹੁਣ ਦੇਖੋ ਵੀ ਜਿਹੜੀਆਂ ਰੈਂਟਲ ਕਾਰ ਕੰਪਨੀਆਂ ਆ ਉਹ ਵੀ ਬੈਂਕਰਪਸੀ ਦੇ ਕਿਨਾਰੇ 'ਤੇ ਆ ਗਈਆਂ। ਆਪਣੀ ਪੰਜਾਬੀ ਕਾਫੀ ਵੱਡੀ ਗਿਣਤੀ 'ਚ ਰੈਂਟਲ ਕਾਰ ਕੰਪਨੀਆਂ 'ਚ ਸਾਡੇ ਇੱਥੇ ਜਿਹੜਾ ਸੈਨੋਜ਼ੇ ਦਾ ਏਅਰਪੋਰਟ ਉੱਤੇ ਕੰਮ ਕਰਦੇ ਸੀ। ਸੋ ਸਾਰੇ ਉਹ ਘਰਾਂ ਦੇ ਵਿੱਚ ਬੈਠੇ ਸਾਰਿਆਂ ਦੀ ਜਿਹੜੀ ਛੁੱਟੀ ਕਰ ਦਿੱਤੀ ਗਈ ਹੈਗੀ ਆ, ਕਿਉਂਕਿ ਏਅਰਲਾਈਨਸ ਨਹੀਂ ਆ ਰਹੀਆਂ, ਫਲਾਈਟਾਂ ਨਹੀਂ ਆ ਰਹੀਆਂ। ਸੋ ਲੱਗਦਾ ਹੈ ਜਿਸ ਤਰ੍ਹਾਂ ਇਹ ਰੈਂਟਲ ਕਾਰ ਕੰਪਨੀਆਂ ਬੈਂਕਰਪਸੀ ਫਾਈਲ ਕਰ ਰਹੀਆਂ, ਸੋ ਜਿਹੜੀ ਟਰੈਵਲ ਇੰਡਸਟਰੀ ਆ ਇਹਨੂੰ ਪਿਕ ਕਰਨ ਲਈ ਕਾਫੀ ਲੰਮਾ ਸਮਾਂ ਲੱਗੂਗਾ। ਇਹ ਤਦੇ ਕਰਕੇ ਇੰਨੀ ਜਲਦੀ ਜਿਹੜੀ ਇਹ ਬੈਂਕਰਪਸੀ ਫਾਈਲ ਕਰ ਰਹੇ ਹੈਗੇ। ਉੱਧਰ Airbnb ਦਾ ਵੀ ਬਹੁਤ ਬੁਰਾ ਹਾਲ ਹੈਗਾ। ਬਹੁਤ ਸਾਰੇ ਲੋਕਾਂ ਨੇ ਨਾ ਆਪਣੇ ਜਿਹੜੇ ਘਰ ਆ ਉਹ ਮਹਿੰਗੇ ਦਾਮਾਂ ਦੇ ਉੱਤੇ Airbnb 'ਤੇ ਲਾਏ ਹੁੰਦੇ ਸੀਗੇ। ਹੁਣ ਨਾ ਕੋਈ ਘੁੰਮ ਰਿਹਾ ਨਾ ਕੋਈ ਹੋਰ ਆ।
ਸੋ ਹੁਣ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੈਂਡਲੋਰਡ ਆ ਉਹ ਜਿਹੜੇ ਕਨਵੈਨਸ਼ਨਲ ਰੈਂਟਲਸ ਆ ਉਸ ਦੇ ਵਿੱਚ ਉਹਨਾਂ ਨੂੰ ਤਬਦੀਲ ਜਿਹੜੇ ਉਹ ਕਰ ਰਹੇ ਨੇ। ਇੱਕ Airbnb ਦੇ ਕਰਕੇ ਵੀ ਇੱਕ ਹਰਜੋਤ ਸਿੰਘ ਜੀ ਹਾਊਸਿੰਗ ਕ੍ਰਾਈਸਿਸ ਬਹੁਤ ਵਧਿਆ ਹੈਗਾ, ਕੋਈ ਮੰਨੇ ਚਾਹੇ ਕੋਈ ਨਾ ਮੰਨੇ। ਬਹੁਤ ਸਾਰੇ ਲੋਕਾਂ ਨੇ ਜਿਹੜੇ ਅਪਾਰਟਮੈਂਟ ਤੇ ਆਪਣੇ ਘਰ ਆ ਉਹ ਰੈਂਟ ਦੇ ਉੱਤੇ ਇਸ ਕਰਕੇ ਦੇਣੋਂ ਬੰਦ ਕਰ ਦਿੱਤੇ ਸੀਗੇ ਵੀ ਜਦੋਂ ਕੋਈ ਟਾਵਾਂ ਘੁੰਮਣ ਫਿਰਨ ਦੇ ਲਈ ਕੋਈ ਇੱਥੇ ਆਉਂਦਾ ਹੈ ਤੇ ਉਹ ਜ਼ਿਆਦਾ ਪੈਸੇ ਡਾਲਰ ਜਿਹੜਾ ਉਹਨਾਂ ਨੂੰ ਦੇ ਦਿੰਦਾ ਹੈ ਤੇ ਉਹ ਫਿਰ ਰੈਂਟਲ ਦੇ ਵਿੱਚ ਉਹਨਾਂ ਦੀ ਪ੍ਰਾਪਰਟੀ ਜਿਹੜੀ ਉਹ ਆਉਂਦੀ ਨਹੀਂ ਸੀਗੀ ਤੇ ਜਿਹੜੇ ਲੋੜਵੰਦ ਜਿਨ੍ਹਾਂ ਨੇ ਪੱਕਿਆਂ ਹੀ ਉੱਥੇ ਰਹਿਣਾ ਹੁੰਦਾ ਸੀਗਾ ਉਹਨਾਂ ਦੇ ਲਈ ਫਿਰ ਮੁਸ਼ਕਿਲਾਂ ਜਿਹੜੀਆਂ ਉਹ ਆ ਜਾਂਦੀਆਂ ਸੀ। ਪਰ ਹੁਣ ਕਹਿੰਦੇ ਆ ਦੁਬਾਰਾ ਜਿਹੜੀ ਆ ਮੱਛੀ ਪੱਥਰ ਚੱਟ ਕੇ ਵਾਪਸ ਆ ਰਹੀ ਹੈਗੀ ਆ। ਬਿਲਕੁਲ Airbnb ਦੇ ਜਿਹੜੇ CEO ਆ ਉਹਨਾਂ ਨੇ ਕਿਹਾ ਵੀ ਮੈਨੂੰ ਲੱਗਦਾ ਆ ਵੀ ਜਿਹੜੇ ਟਰੈਵਲ ਲੋਕਾਂ ਨੇ ਕਰਨਾ ਹੈ ਗਾਹਾਂ ਨੂੰ ਉਹ ਲੋਕਲ ਕਰੂਗੇ, ਨਾ ਕਿ ਜਿਹੜੇ ਆ ਲੌਂਗ ਏਰੀਏ ਦੇ ਵਿੱਚ। ਫਿਰ ਜਿਸ ਤਰ੍ਹਾਂ ਵੀ ਕੋਈ ਪਾਰਕਾਂ ਨੂੰ ਜਾਂਦਾ, ਕੋਈ ਲੇਕਸ ਨੂੰ ਜਾਂਦਾ, ਕੋਈ ਪਹਾੜੀਆਂ ਨੂੰ ਜਾਂਦਾ, ਕਿਤੇ ਵੀ ਜਾਂਦਾ ਉਹ ਆਪਣੇ ਜਿਹੜੇ ਲਾਗੇ ਦਾ ਏਰੀਆ ਹੋਊਗਾ ਉੱਥੇ ਜਾਊਗੇ, ਨਾ ਕਿ ਟਰੈਵਲ ਕਰਕੇ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ। ਸੋ ਇਹ ਵੀ ਖਬਰਾਂ ਆ ਰਹੀਆਂ ਜਿਹੜੀ Airbnb ਆ ਉਹਨਾਂ ਨੇ ਆਪ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰਾਪਰਟੀਆਂ ਖਰੀਦੀਆਂ ਸੀਗੀਆਂ ਉਹ ਵੀ ਕੁਛ ਉਹਨਾਂ ਨੇ ਸੈੱਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਜੀ ਮਿਨੀਸੋਟਾ ਦੇ ਵਿੱਚ ਗ੍ਰੈਜੂਏਸ਼ਨ ਸੈਰੇਮਨੀ ਕਹਿੰਦੇ ਆ ਉੱਥੇ ਹੋਈ ਸੀਗੀ ਕਿਉਂਕਿ ਇਸ ਵਕਤ ਜਿਹੜਾ ਹੁੰਦਾ ਹੈ ਵੀ ਕਾਲਜਸ ਦੇ ਵਿੱਚ ਸਕੂਲ ਦੇ ਵਿੱਚ ਜਿਹੜੇ ਬੱਚੇ ਗ੍ਰੈਜੂਏਟ ਹੁੰਦੇ ਆ ਅਗਲੇ ਗ੍ਰੇਡ ਦੇ ਵਿੱਚ ਅਗਲੇ ਜਿਹੜੇ ਕਰੀਅਰ ਦੇ ਵਿੱਚ ਜਿਹੜਾ ਉਹਨਾਂ ਦਾ ਕਦਮ ਜਿਹੜਾ ਪਟਿਆ ਜਾਂਦਾ ਆ ਤੇ ਮਿਨੀਸੋਟਾ ਦੇ ਹੈਲਥ ਅਫੀਸ਼ੀਅਲਸ ਉਹਨਾਂ ਨੇ ਖਦਸ਼ਾ ਪ੍ਰਗਟ ਕੀਤਾ ਵੀ ਜਿਹੜਾ ਗ੍ਰੈਜੂਏਸ਼ਨ ਸੈਰੇਮਨੀ ਮਿਨੀਸੋਟਾ 'ਚ ਹੋਈ ਆ ਉੱਥੇ ਹੀ ਜਿਹੜਾ ਕਰੋਨਾ ਵਾਇਰਸ ਫੈਲਿਆ ਹੋਇਆ ਹੋ ਸਕਦਾ ਆ। ਸੋ ਕਹਿੰਦੇ ਵੀ ਜਿਹੜੇ ਉੱਥੇ ਦੇ ਆਰਗੇਨਾਈਜ਼ਰ ਤੇ ਪਾਰਟਿਸਪੈਂਟ ਸੀਗੇ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਜਿਹੜੀਆਂ ਉਡਾਈਆਂ, ਗਾਈਡਲਾਈਨਸ ਨੂੰ ਜਿਹੜਾ ਉਹਨਾਂ ਨੇ ਮੰਨਿਆ ਨਹੀਂ ਤੇ ਬਾਅਦ ਦੇ ਵਿੱਚ ਇਹ ਹੁਣ ਕਰੋਨਾ ਵਾਇਰਸ ਉੱਥੋਂ ਫੈਲਿਆ ਹੋਇਆ ਹੋ ਸਕਦਾ ਹੈ। ਸੋ ਇਹ ਮਾੜੀ ਗੱਲ ਹੈਗੀ ਆ। ਸੋ ਇਸ ਲਈ ਆਪਾਂ ਆਪਣੇ ਸਰੋਤਿਆਂ ਨੂੰ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਮੰਨ ਲਓ ਜਿਹੜੀਆਂ ਚੀਜ਼ਾਂ ਹੁਣ ਦੁਬਾਰਾ ਓਪਨ ਵੀ ਹੋ ਜਾਂਦੀਆਂ ਆ, ਤੁਸੀਂ ਕਿਰਪਾ ਕਰਕੇ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ, ਮਾਸਕ ਪਾ ਕੇ ਰੱਖਣ ਦਾ ਤੇ ਉਹ ਸਾਰੀਆਂ ਚੀਜ਼ਾਂ ਦਾ ਖੁਦ ਜਿਹੜਾ ਉਹ ਧਿਆਨ ਆ ਜ਼ਰੂਰ ਰੱਖਿਓ ਜੀ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੈ। ਸੋ ਸਰੋਤਿਆਂ ਨੂੰ ਦੱਸਦੇ ਜਾਈਏ ਕੱਲ੍ਹ ਨੂੰ ਸਪੈਸ਼ਲ ਪ੍ਰੋਗਰਾਮ ਸਵੇਰ ਨੂੰ ਹੋਊਗਾ ਜਿਹਦੇ ਵਿੱਚ ਅਟਾਰਨੀ ਜੇ ਤਿਰਕੀਆਨਾ ਸਾਹਿਬ ਸਾਡੇ ਨਾਲ ਜੁੜਨਗੇ। ਜੀ ਬਿਲਕੁਲ ਜੀ, ਇਮੀਗ੍ਰੇਸ਼ਨ ਦੀ ਜਿਹੜੀ ਗੱਲਬਾਤ ਆ ਉਸ ਦੇ ਵਿੱਚ ਹੋਊਗੀ ਸਵੇਰੇ 9 ਤੋਂ ਲੈ ਕੇ 10 ਵਜੇ ਤੱਕ। ਤੇ ਜਾਂਦੇ ਇਹ ਦੱਸਦੇ ਜਾਈਏ ਜਿਹੜੇ ਮਿਸ਼ੀਗਨ ਦੀ ਗਵਰਨਰ ਗ੍ਰੈਚਨ ਵਿਟਮਰ ਆ ਉਹਨਾਂ ਨੇ ਜਿਹੜਾ ਜੂਨ 12 ਤੱਕ ਸੇਫਰ ਐਟ ਹੋਮ ਆਰਡਰ ਆ ਉਸ ਨੂੰ ਐਕਸਟੈਂਡ ਜਿਹੜਾ ਉਹ ਕਰ ਦਿੱਤਾ ਆ। ਆਈ ਥਿੰਕ ਮਿਸ਼ੀਗਨ ਹੀ ਇੱਕ ਵਾਹਿਦ ਸੂਬਾ ਹੈਗਾ ਜਿੱਥੇ ਸਭ ਤੋਂ ਜ਼ਿਆਦਾ ਪ੍ਰੋਟੈਸਟ ਜਿਹੜੇ ਆ ਉਹ ਦੇਖੇ ਜਾ ਰਹੇ ਨੇ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।